ਕੋਈ ਫਾਇਦਾ ਨਹੀਂ ਕਿਸੇ ਦੇ ਆਏ ਜਾਂ ਨਾ ਆਏ, ਆਪਾਂ ਨੂੰ ਕੋਈ ਫਾਇਦਾ ਨਹੀਂ। ਆਉਣ ਦਾ ਵੈਲਕਮ ਕਹਿੰਦੇ ਆ। अपना कारोबार करिए, रोटी नहीं पूरी होती अगर रिसीव करिए उन्होंने जाके। ਮਾਸ਼ਾਅੱਲਾ ਬੇੜਾ ਗਰਕ ਕਰਨ ਆਲਾ ਨੇ ਪਾਕਿਸਤਾਨ ਦਾ ਕੁਝ ਅੱਗੇ ਲੁੱਟ ਕੇ ਲੈ ਗਏ ਨੇ, ਕੁਝ ਹੁਣ ਲੁੱਟ ਕੇ ਲੈ ਜਾਣਗੇ। ਹੋਏ ਜਿਹੜੇ ਸ਼ੇਖ ਬਲਾਦਰੀ ਦੇ ਸਾਰੇ ਜਾਵਾਂਗੇ। ਦੀ ਸਭ ਤੋਂ ਵੱਡੀ ਬਦਬਖਤੀ ਇਹ ਵੇ ਕਿ ਜਿਹੜਾ ਮੁਲਕ ਲੁੱਟ ਕੇ ਲੰਡਨ ਲੈ ਗਿਆ ਤੋਂ ਫਿਰ ਵਾਪਸ ਆਇਆ ਤੇ ਇਸ ਕੌਮ ਨੇ ਉਹਦਾ ਇਸਤਕਬਾਲ ਕਰਨ ਵਾਸਤੇ ਆਪਣੇ ਤੇ ਚੋਰ ਮੁਸੱਲਤ ਕਰਨ ਵਾਸਤੇ ਫਿਰ ਉਹਦਾ ਇਸਤਕਬਾਲ ਕਰਨਾ ਇਹ ਕੌਮ ਦੀ ਖੁਦ ਆਪਣੀ ਬਦਬਖਤੀ ਹੈ। नहीं भाईजान साडा कोई दिल नहीं है जान वास्ते, क्योंकि असं चाहते ही नहीं है कि वो इतने वापस आन। सर हम नहीं जा रहे इंशाल्लाह ताला जी, बहुत बड़ा इस्तकबाल करांगे उसना दा। ਸਰ ਅਸੀਂ ਜਾ ਕੇ ਕੀ ਕਰਨਾ? ऑफ कोर्स भैया ਅਸੀਂ ਕੀ ਕਰਨਾ ਜਾ ਕੇ, ਠੀਕ ਹੈ ਗਰੀਬ ਆਵਾਮ ਦੇਖੋ, ਅਗਰ ਆਪਣਾ ਅਸੀਂ ਕਾਰੋਬਾਰ ਛੱਡ ਕੇ ਜਾਵਾਂਗੇ ਅਸੀਂ ਕਿੱਥੇ ਜਾਵਾਂਗੇ? ਜੋ ਨਾ ਜਾਣ ਦੇ ਬਿਹਤਰ ਹੈ ਜੀ। ਨਹੀਂ ਜੀ ਅਸੀਂ ਕੀ ਲੈਣ ਜਾਣਾ, ਮਹਿੰਗਾਈਆਂ ਮਾਰ ਦਿੱਤੀ ਬੈਠੀਆਂ ਨੇ ਇੱਥੇ, ਹੁਣ ਕੀ ਕਰੀਏ ਕਿ ਕਾਰੋਬਾਰ ਹੈਗੇ ਕੋਣੀ। ਚੋਰਾਂ ਨੂੰ ਰਿਸੀਵ ਕਰਨ ਜਾਣਾ ਅਸਾਂ, ਜਿਹੜਾ ਮੁਲਕ ਨੂੰ ਲੁੱਟ ਕੇ ਖਾ ਗਏ ਨੇ, ਜਿਹੜੇ ਮੁਲਕ ਦੇ 3 ਵਾਰੀ ਮੁਸੱਲਤ ਹੋਏ ਨੇ, ਹੁਣ ਚੌਥੀ ਵਾਰ ਫਿਰ ਮੁਸੱਲਤ ਹੋਣ ਵਾਸਤੇ ਆ ਰਹੇ ਨੇ। ਸੌਰੀ ਅਸੀਂ ਨਹੀਂ ਜਾ ਸਕਦੇ ਉਹਨਾਂ ਨਾਲ। इंशाल्लाह अल्लाह ਦੇ ਹੁਕਮ ਨਾਲ ਜਾਵਾਂਗੇ ਜੀ, ਪੂਰੇ ਭਾਰ ਨਾਲ ਜਾਵਾਂਗੇ। ਨਵਾਜ਼ ਸ਼ਰੀਫ ਜ਼ਿੰਦਾਬਾਦ। ਇਨਸ਼ਾਅੱਲਾ ਪੂਰੇ ਭਾਰਤ ਦੇ ਨਾਲ ਜਾ ਰਹੇ ਹਾਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਨੂੰ ਰਿਸੀਵ ਕਰਨ ਵਾਸਤੇ। ਨਹੀਂ ਜੀ ਅਸੀਂ ਆਪਣੀ ਮਿਹਨਤ ਮਜ਼ਦੂਰੀ ਕਰਾਂਗੇ, ਉਹਦੇ ਪਿੱਛੇ ਕਿਤੇ ਜ਼ਲੀਲ ਹੋਣਾ। ਸਾਨੂੰ ਤਾਂ ਆਪਣੀ ਰੋਟੀ ਰੋਜ਼ੀ ਦੀ ਭਰਾਵਾ। ਨਹੀਂ ਇਸ ਤੱਕ ਨਹੀਂ ਜਾਣਾ ਹੈਗਾ, ਸਿੱਧੀ ਗੱਲ। ਵਾਂ ਅੱਗੇ ਭੁੱਖੇ ਮਾਰ ਗਈ ਸਾਰੀ। नहीं वैसे जो ना मियाँ साहब का नाल है। अस्सलाम वालेकुम, मैं हूं आपका मेज़बान मोहम्मद बिलाल और आप देख रहे हैं MBS न्यूज़ उर्दू। मियाँ मोहम्मद नवाज शरीफ साहब मुल्क पाकिस्तान में वापस आ रहे हैं। आइए लोगों से पूछते हैं कि उनके रिसीव करने के लिए कौन कौन वहाँ पे जा रहा है। मियाँ मोहम्मद नवाज शरीफ साहब 21 अक्तूबर ਨੂੰ ਪਾਕਿਸਤਾਨ ਵਾਪਸ ਆ ਰਹੇ ਨੇ, ਕੀ ਕਹਿਣਾ ਚਾਹੋਗੇ? ਠੀਕ ਹੈ, ਆ ਜਾਂਦੇ ਸਾਨੂੰ ਇਹਨਾਂ ਦੇ ਆਉਣ ਨਾ ਆਉਣ ਦਾ ਕੋਈ ਫਾਇਦਾ ਤਾਂ ਹੈ ਕੋਈ ਨਹੀਂ। ਇਮਰਾਨ ਖਾਨ ਦਾ ਵੀ ਕੋਈ ਫਾਇਦਾ ਨਹੀਂ ਨਾ ਕਿਸੇ ਦਾ। ਮਹਿੰਗਾਈ ਹੋ ਰਹੀ ਹੈ, ਤੁਹਾਨੂੰ ਪਤਾ ਬਿੱਲ ਬੁੱਲ ਸਾਰਾ ਟੈਕਸ ਆਵਾਮ ਤੇ ਹੀ ਬੋਝ ਆ ਰਿਹਾ। ਕੋਈ ਕਰ ਨਹੀਂ ਰਿਹਾ, ਕੋਈ ਕਰੇ ਫਾਇਦਾ ਹੋਏ ਫਿਰ ਆਪਾਂ ਨੂੰ। ਕੋਈ ਫਾਇਦਾ ਨਹੀਂ ਕਿਸੇ ਦੇ ਆਏ ਜਾਂ ਨਾ ਆਏ, ਆਪਾਂ ਨੂੰ ਕੋਈ ਫਾਇਦਾ ਨਹੀਂ। ਨਵਾਜ਼ ਸ਼ਰੀਫ ਸਾਹਿਬ ਨੂੰ ਰਿਸੀਵ ਕਰਨ ਜਾਓਗੇ? ਨਹੀਂ ਅਸੀਂ ਤਾਂ ਇੱਥੇ ਆਪਣਾ ਕੰਮ ਕਰਾਂਗੇ, ਮੇਰੇ ਮਜ਼ਦੂਰੀ ਉੱਥੇ ਜਾ ਕੇ ਅਸੀਂ ਆਪਣਾ ਕੰਮ ਕੀ ਕਰਨਾ। ਉਹ ਜਿਹੜੇ ਉਹਨਾਂ ਜਿਆਲੇ ਹੈ ਨੇ ਉਹ ਕਰਨ, ਅਸੀਂ ਤਾਂ ਆਪਣਾ ਕੰਮ ਭਾਈ ਕਰਾਂਗੇ ਜੀ। ਮੇਰਾ ਤਲਕ ਪਾਕਿਸਤਾਨ ਪੀਪਲਸ ਪਾਰਟੀ ਨਾਲ ਹੈ, ਲੇਕਿਨ ਅਸੀਂ ਉਹਨੂੰ ਆਉਣ ਦਾ ਵੈਲਕਮ ਕਹਿੰਦੇ ਆ ਤੇ ਸਾਡਾ ਤਲਕ ਪਾਕਿਸਤਾਨ ਪੀਪਲਸ ਪਾਰਟੀ ਨਾਲ ਹੈ। नहीं जी ਅਸੀਂ ਲੈਣ ਜਾਣਾ ਉਹਨਾਂ ਨੂੰ ਰਿਸੀਵ ਕਰਨ। ਅਸੀਂ ਇੱਥੇ ਆਪਣਾ ਕਾਰੋਬਾਰ ਕਰੀਏ, ਰੋਟੀ ਨਹੀਂ ਪੂਰੀ ਹੁੰਦੀ ਅਗਰ ਰਿਸੀਵ ਕਰੀਏ ਉਹਨਾਂ ਨੂੰ ਜਾ ਕੇ। ਉਹਨਾਂ ਨੂੰ ਕੀ ਲੱਗੇ ਕਿਸੇ ਨਾਲ, ਉਹਨਾਂ ਆਪਣੇ ਮਾਲ ਇਕੱਠਾ ਕਰਨਾ ਤੇ ਚਲੋ ਲੈਸ ਪੁਰ। ਸਾਡਾ ਕੀ ਇੱਥੇ, ਅਸੀਂ ਤਾਂ ਨਹੀਂ ਜਾਣਾ। ਮਾਸ਼ਾਅੱਲਾ ਬੇੜਾ ਗਰਕ ਕਰਨ ਆਲਾ ਨੇ ਪਾਕਿਸਤਾਨ ਦਾ ਕੁਝ ਅੱਗੇ ਲੁੱਟ ਕੇ ਲੈ ਗਏ ਨੇ, ਕੁਝ ਹੁਣ ਲੁੱਟ ਕੇ ਲੈ ਜਾਣਗੇ। ਕੀ ਹਾਲ ਹੈ? ਅਲਹਮਦੁਲਿਲਾ ਜਨਾਬ। ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਪਾਕਿਸਤਾਨ 21 ਅਕਤੂਬਰ ਨੂੰ ਵਾਪਸ ਆ ਰਹੇ ਨੇ, ਤੁਸੀਂ ਜਾ ਰਹੇ ਹੋ ਉੱਥੇ? ਇਨਸ਼ਾਅੱਲਾ ਇਨਸ਼ਾਅੱਲਾ ਪੂਰੇ ਜਿੰਨੇ ਵੀ ਹੋਏ ਜਿਹੜੇ ਸ਼ੇਖ ਬਲਾਦਰੀ ਦੇ ਸਾਰੇ ਜਾਵਾਂਗੇ, ਪੂਰੇ ਭਾਰ ਨਾਲ ਜਾਵਾਂਗੇ। ਮੀਆਂ ਦਾ ਨਾਲ ਆ ਅਸੀਂ, ਅਲਹਮਦੁਲਿਲਾ ਜਿੱਥੇ ਮੀਆਂ ਉੱਥੇ ਮੀਆਂ ਦਾ ਨਾਲ ਅਸੀਂ, ਮੀਆਂ ਦੇ ਨਾਰੇ ਵੱਜਣਗੇ। नहीं भाईजान साडा कोई दिल नहीं है जान वास्ते, क्योंकि असं चाहते ही नहीं है कि वो इतने वापस आन। ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ 21 ਅਕਤੂਬਰ ਨੂੰ ਲੰਡਨ ਤੋਂ ਪਾਕਿਸਤਾਨ ਵਾਪਸ ਆ ਰਹੇ ਨੇ ਤੇ ਉਹਨਾਂ ਬਾਰੇ ਤੁਸੀਂ ਰਿਸੀਵ ਕਰਨ ਜਾ ਰਹੇ ਜੇ ਨਹੀਂ ਜਾ ਰਹੇ, ਕੀ ਕਹਿਣਾ ਚਾਹੋਗੇ? ਇਹ ਅਸੀਂ ਤੇ ਨਹੀਂ ਜਾਣਾ, ਪਰ ਇਹ ਕੌਮ ਦੀ ਸਭ ਤੋਂ ਵੱਡੀ ਬਦਬਖਤੀ ਇਹ ਵੇ ਕਿ ਜਿਹੜਾ ਮੁਲਕ ਲੁੱਟ ਕੇ ਲੰਡਨ ਲੈ ਗਿਆ ਤੋਂ ਫਿਰ ਵਾਪਸ ਆਇਆ ਤੇ ਇਸ ਕੌਮ ਨੇ ਉਹਦਾ ਇਸਤਕਬਾਲ ਕਰਨ ਵਾਸਤੇ ਆਪਣੇ ਤੇ ਚੋਰ ਮੁਸੱਲਤ ਕਰਨ ਵਾਸਤੇ ਫਿਰ ਉਹਦਾ ਇਸਤਕਬਾਲ ਕਰਨਾ ਇਹ ਕੌਮ ਦੀ ਖੁਦ ਆਪਣੀ ਬਦਬਖਤੀ ਹੈ। ਤੇ ਇਹ ਤੇ ਚੋਰ ਨੂੰ ਦੁਬਾਰਾ ਆਪਣੇ ਤੇ ਮੁਸੱਲਤ ਕਰਨ ਲੱਗੇ ਨੇ ਤੇ ਇਹ ਹੁਣ ਜਿਹੜੀ ਇਹ ਕਹਿੰਦੇ ਨੇ ਜੀ ਮਹਿੰਗਾਈ ਘਟਣੀ, ਮਹਿੰਗਾਈ ਕਦੀ ਨਹੀਂ ਘਟਣੀ। ਜਦੋਂ ਸਾਰੇ ਚੋਰ ਇਕੱਠੇ ਰਲ ਕੇ ਖਾਣਗੇ ਫਿਰ ਕਿੱਥੋਂ ਘਟਣੀ ਮਹਿੰਗਾਈ? ਇਹ ਮਹਿੰਗਾਈ ਕਦੇ ਵੀ ਨਹੀਂ ਘਟ ਸਕਦੀ। ਨਾ ਉਹ ਚੋਰ ਆ ਕੇ ਜਿਹੜੇ ਕਹਿੰਦਾ ਅਸੀਂ ਕੱਪੜੇ ਵੇਚ ਕੇ ਤੇ ਅਸੀਂ ਮੁਲਕ ਬਚਾਵਾਂਗੇ, ਇਹ ਕੱਪੜੇ ਵੇਚ ਕੇ ਮੁਲਕ ਬਚਾਵਾਂਗੇ, ਉਹਨੇ ਵੀ ਕੁਝ ਨਹੀਂ ਕੀਤਾ। ਸਾਰਿਆਂ ਰਲ ਕੇ ਹੁਣ ਸਾਰੇ ਕੁੱਤੇ ਚੋਰ ਇੱਕ ਦਫਾ ਇੱਕ ਦੂਸਰੇ ਦੇ ਖਿਲਾਫ ਹੋ ਗਏ ਨੇ। ਇਹ ਕੁਛ ਵੀ ਨਹੀਂ ਕਰ ਸਕਦਾ, ਨਾ ਕੋਈ ਇਹਦੇ ਇਸਤਕਬਾਲ ਵਾਸਤੇ ਵਾਮ ਜਾਣਾ ਹੈ। सर हम नहीं जा रहे सर, हमने पीटीआई को ज्वाइन कर लिया। पीटीआई को ज्वाइन कर लिया जी। 21 ਅਕਤੂਬਰ ਨੂੰ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਵਾਪਸ ਆ ਰਹੇ ਨੇ ਤੇ ਜਾ ਰਹੇ ਫਿਰ ਇਸਤਕਬਾਲ ਵਾਸਤੇ। इंशाल्लाह ताला जी, बहुत बड़ा इस्तकबाल करांगे उसना दा। ਉਹਨਾਂ ਮੁਲਕ ਨੂੰ 8ਵੀਂ ਕੁਵਤ ਬਣਾਇਆ ਹੈਗਾ। ਉਹਨਾਂ ਬੜੇ ਅੱਛੇ ਮਨਸੂਬੇ ਪਾਕਿਸਤਾਨ ਦਿੱਤੇ ਨੇ ਤੇ ਇਸ ਤੋਂ ਇਲਾਵਾ ਵੀ ਉਹ ਹੀ ਪਾਕਿਸਤਾਨ ਦੀ ਖਿਦਮਤ ਕਰ ਸਕਦੇ ਨੇ।
ਆਫ ਕੋਰਸ ਭਈਆ ਅਸੀਂ ਕੀ ਕਰਨਾ ਜਾ ਕੇ ਠੀਕ ਹੈ ਗਰੀਬ ਆਵਾਮ ਦੇਖੋ ਅਗਰ ਆਪਣਾ ਅਸੀਂ ਕਾਰੋਬਾਰ ਛੱਡ ਕੇ ਜਾਵਾਂਗੇ ਅਸੀਂ ਕਿੱਥੇ ਜਾਵਾਂਗੇ ਸਾਡੇ ਵਾਸਤੇ ਉਹਨਾਂ ਕੀ ਕੀਤਾ ਹੈ ਸੀਲ ਪੈਕ ਬਣਾਇਆ ਹੈ ਉਹ ਕਹਿ ਰਹੇ ਡੈਮ ਬਣਾਇਆ ਹੈ ਸੜਕਾਂ ਬਣਾਇਆ ਕੀ ਬਣਾਇਆ ਥੋੜਾ ਜਿਹਾ ਕੰਮ ਕੀਤਾ ਹੈ ਕੰਮ ਤੇ ਉਹ ਕਰੋ ਨਾ ਜਿਹੜੇ ਗਰੀਬ ਆਵਾਮ ਦਾ ਹੱਕ ਹੈ ਉਹ ਹੱਕ ਕਿੱਥੇ ਮਿਲਿਆ ਨਾ ਕਿ ਇਮਰਾਨ ਖਾਨ ਨੇ ਦਿੱਤਾ ਨਾ ਕਿ ਕਿਸੇ ਲੀਡਰ ਨੇ ਦਿੱਤਾ ਸਾਰੇ ਹੀ ਜਿਹੜਾ ਵੀ ਆ ਰਿਹਾ ਆਪਣੀ ਹੀ ਜੇਬ ਸਮਾਰ ਰਿਹਾ ਕਿ ਸਾਨੂੰ ਬਸ ਆਪਣੇ ਘਰ ਨਾਲ ਹੈਗਾ ਬਾਕੀਆਂ ਨਾਲ ਕਿਸੇ ਨਾਲ ਨਹੀਂ ਹੈਗਾ ਕੋਈ ਮਰਦਾ ਮਰ ਜਾਵੇ ਇਹ ਗੱਲ ਹੈ ਅਸਾਂ ਨਹੀਂ ਜਾ ਸਕਦੇ ਕਿਸੇ ਲੀਡਰ ਵਾਸਤੇ ਨਹੀਂ ਜਾ ਸਕਦੇ ਸਾਨੂੰ ਕੋਈ ਜਨਰਲ ਜ਼ਿਆਉਲ ਹੱਕ ਜੈਸਾ ਕੋਈ ਲੀਡਰ ਤੇ ਮਿਲੇ ਫਿਰ ਅਸੀਂ ਜਾਈਏ ਉਹਦੇ ਪਿੱਛੇ ਕੁਰਬਾਨੀ ਵੀ ਅਸੀਂ ਦੇਵਾਂਗੇ ਅਸੀਂ ਨਹੀਂ ਜਾ ਸਕਦੇ ਭਾਈ ਜੋ ਨਾ ਜਾਣਦੇ ਬਿਹਤਰ ਹੈ ਜੀ ਅੱਗੇ ਮੁਲਕ ਤਾਂ ਭਾਈ ਛੋਟਾ ਭਰਾ ਲਾ ਗਿਆ ਹੁਣ ਪਿੱਛੇ ਇਹਦੀ ਵਾਰੀ ਹੈ ਅੱਗੇ ਲਾ ਕੇ ਲੁੱਟ ਕੇ ਚਲਾ ਗਿਆ ਬਾਹਰ ਹੁਣ ਆ ਕੇ ਲੁੱਟ ਲੇਗਾ ਦੁਬਾਰਾ ਫਿਰ ਅਸੀਂ ਇਹ ਕਹਿਣਾ ਚਾਹਾਂਗੇ ਕਿ ਇਹਨੂੰ ਨਹੀਂ ਆਉਣਾ ਚਾਹੀਦਾ ਤੇ ਮੁਲਕ 'ਚ ਅਮਨ ਹੋਵੇ ਤੇ ਹਕੂਮਤ ਹੋਵੇ ਜਿਹਨੂੰ ਆਵਾਮ ਵੋਟ ਦੇਵੇ ਨਹੀਂ ਜੀ ਅਸੀਂ ਕੀ ਲੈਣ ਜਾਣਾ ਮਹਿੰਗਾਈਆਂ ਮਾਰ ਦਿੱਤੀ ਬੈਠੀਆਂ ਨੇ ਇੱਥੇ ਹੁਣ ਕੀ ਕਰੀਏ ਕਿ ਕਾਰੋਬਾਰ ਹੈਗੇ ਕੋਣੀ ਤੇ ਇਹਨਾਂ ਦੇ ਪਿੱਛੇ ਭੱਜੇ ਵਤੋ ਤੇ ਇਹ ਕਾਰੋਬਾਰ ਤੇ ਕੋਣ ਨਾ ਰਹੇਗਾ ਆਪਣੇ ਖਾਣ ਨੂੰ ਲੱਭਦਾ ਨਹੀਂ ਪਿਆ ਤੇ ਇਹਨਾਂ ਪਿੱਛੇ ਭੱਜੇ ਵਤੋ ਇਹਨਾਂ ਨੂੰ ਚਾਹੀਦਾ ਉਂਝ ਡੁੱਬ ਪਾਰ ਜਾਵਣ ਤੇ ਇਹਨਾਂ ਪਿੱਛੇ ਕੋਈ ਜਾਣ ਦਾ ਫਾਇਦਾ ਨਹੀਂ ਹੈਗਾ ਇਮਰਾਨ ਖਾਨ ਸਹੀ ਸੀ ਫਿਰ ਵੀ ਉਹਦੇ ਲਈ ਉਹਦੇ ਕਾਗਜ਼ਾਂ 'ਚ ਠੀਕ ਹੈਗੇ ਸੀ ਉਦੋਂ ਮਹਿੰਗਾਈ ਵੀ ਐਡੀ ਕੋਣ ਸੀ ਹੈਗੀ ਤੇ ਜਦੋਂ ਦੇ ਆਇਆ ਸ਼ਬਾਜ਼ ਸ਼ਰੀਫ ਉਦੋਂ ਦੀਆਂ ਰੜੀਆਂ ਨਿਕਲ ਗਈਆਂ ਹਰ ਸ਼ੈ ਹੀ ਮੰਗੀ ਹੋਈ ਜਾ ਰਹੀ ਮੂੰਜੀ ਵੀ ਹੁਣ ਏਡੀ ਉੱਚੀ ਚੜੀ ਗਈ ਹੁਣ ਬੜੇ ਕਾਰੋਬਾਰ ਮੰਦੇ ਹੋਏ ਪਏ ਨੇ ਵਾਲੇਕੁਮ ਸਲਾਮ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ 21 ਅਕਤੂਬਰ ਨੂੰ ਪਾਕਿਸਤਾਨ ਵਾਪਸ ਆ ਰਹੇ ਨੇ ਤੇ ਜਾ ਰਹੇ ਫਿਰ ਰਿਸੀਵ ਕਰਨ ਵਾਸਤੇ ਨਹੀਂ ਅਸੀਂ ਕੀ ਕਰਨ ਜਾਣਾ ਰਿਸੀਵ ਕਰਨ ਵਾਸਤੇ ਚੋਰਾਂ ਨੂੰ ਰਿਸੀਵ ਕਰਨ ਜਾਣਾ ਅਸਾਂ ਜਿਹੜਾ ਮੁਲਕ ਨੂੰ ਲੁੱਟ ਕੇ ਖਾ ਗਏ ਨੇ ਜਿਹੜੇ ਮੁਲਕ ਦੇ 3 ਵਾਰੀ ਮੁਸੱਲਤ ਹੋਏ ਨੇ ਹੁਣ ਚੌਥੀ ਵਾਰ ਫਿਰ ਮੁਸੱਲਤ ਹੋਣ ਵਾਸਤੇ ਆ ਰਹੇ ਨੇ ਸੌਰੀ ਅਸੀਂ ਨਹੀਂ ਜਾ ਸਕਦੇ ਉਹਨਾਂ ਨੂੰ ਲੈਣ ਵਾਸਤੇ ਇੱਕ ਚੋਰ ਡਾਕੂ ਨੇ ਨਾ ਕੋਈ ਦਾ ਬਿਆਨੀਆਂ ਨਾ ਕੋਈ ਗੱਲ ਨਾ ਕੋਈ ਬਾਤ ਪਹਿਲੋਂ ਨਵਾਜ਼ ਸ਼ਰੀਫ ਸੀ ਫਿਰ ਸ਼ਬਾਜ਼ ਸ਼ਰੀਫ ਆਇਆ ਹੁਣ ਮਰੀਮ ਆਵੇਗੀ ਇਹ ਕੀ ਚੋਰ ਡਾਕੂ ਨੂੰ ਕੁਸ਼ਤੀ ਵਾਲਾ ਖੇਡ ਖੇਡਦੇ ਪਏ ਨੇ ਕੋਈ ਫਾਇਦਾ ਨਹੀਂ ਹੈਗਾ ਇਹ ਕੋਈ ਜਮਾਤ ਨਹੀਂ ਹੈਗੀ ਇਹ ਤਾਂ ਬਾਹਰੋਂ ਹੁਣ ਡੀਲ ਕਰਕੇ ਆਇਆ ਠੀਕ ਹੀ ਹੁਣ ਵਜ਼ੀਰ ਆਜ਼ਮ ਆ ਕੇ ਬਣ ਕੇ ਬਹਿ ਜਾਏਗਾ ਹੋਰ ਕੀ ਕਰੇਗਾ ਕੋਈ ਆਵਾਮ ਤਾਂ ਨਾਲ ਉਹਦੇ ਨਾਲ ਨਹੀਂ ਹੈਗੀ ਪਾਕਿਸਤਾਨ 90% ਆਵਾਮ ਤਾਂ ਇਮਰਾਨ ਖਾਨ ਵਾਲੇ ਐਵੇਂ ਚੋਰ ਡਾਕੂ ਆ ਜਾਂਦੇ ਨੇ ਬਸ ਮੁਲਕ 'ਚ ਹੁਕਮਰਾਨੀ ਕਰਕੇ ਫਿਰ ਚਲ ਜਾਵਣਗੇ ਜਦੋਂ ਹੁਕੂਮਤ ਖਤਮ ਹੋ ਗਈ ਫਿਰ ਲੰਦਨ ਆ ਬਾਈ ਘਰ ਦੇ ਨਾਲ ਲੰਦਨ ਹੈ ਨਾ ਪਾਕਿਸਤਾਨ ਤੋਂ ਹੁਕੂਮਤ ਕਰਨ ਵਾਸਤੇ ਆਉਂਦੇ ਨੇ ਨਹੀਂ ਜੀ ਨਹੀਂ ਮੈਂ ਨਹੀਂ ਜਾ ਰਿਹਾ ਤਕਰੀਬਨ ਕੋਈ ਪਾਕਿਸਤਾਨ ਦੀ 90% ਆਵਾਮ ਨਹੀਂ ਜਾਏਗੀ ਜੇ ਕੋਈ ਅੱਗੇ 1 to 5 ਹੁੰਦਾ 1 to 5 ਦਾ ਲਾਲਚ ਦਿੱਤਾ ਹੋਇਆ ਸੀ ਠੀਕ ਹੈ ਹੁਣ ਕੋਈ ਗੱਡੀ ਦਾ ਲਾਲਚ ਦੇ ਕੇ ਲੈ ਆਵਣ ਆਵਾਮ ਨੂੰ ਗੱਡੀਆਂ ਲਾਲਚ ਦੇ ਕੇ ਲੈ ਆਵਣ ਤੇ ਲੈ ਆਵਣ ਉਹਨਾਂ ਕੋਲ ਸ਼ਦਰਿਆ ਜਲਸਾ ਇੱਕ ਛੋਟੀ ਜਿਹੀ ਗਲੀ ਨਹੀਂ ਭਰੀ ਗਈ ਤੇ ਆਵਾਮ ਨੂੰ ਕਿੱਥੇ ਲੈ ਕੇ ਜਾਵਣਗੇ ਉਹ 10 ਲੱਖ ਬੰਦਾ ਇਕੱਠਾ ਕਰਨਾ ਬਸ ਉਹ ਗਿਣਤੀ 'ਚ 10 ਲੱਖ ਪੂਰਾ ਕਰ ਦੇਣਗੇ ਫਲਾਂ ਮੈਨੇ ਨੇ 500 ਕਿਹਾ ਸੀ ਉਹ ਲੈ ਕੇ ਆਇਆ ਹੋਵੇਗਾ ਭਾਵੇਂ ਲੈ ਕੇ 5 ਬੰਦੇ ਵੀ ਨਾ ਗਿਆ ਹੋਵੇ ਫਲਾਂ ਟਿਕਟ ਹੋਲਡਰ 2000 ਬੰਦਾ ਲੈ ਕੇ ਆਵੇਗਾ ਉਹ ਬਸ ਇੱਕ ਗੱਡੀ 'ਚ ਇੱਕ ਕਾਬ ਹੋਵੇਗਾ ਕਿ ਡਰਾਈਵਰ ਲੈ ਕੇ ਘੱਟ ਚੁੜ ਜਾਏਗਾ ਬਸ ਗਾਈ ਹੋਈ ਗੱਲ ਹੋਰ ਕੀ ਕਰ ਸਕਦੇ ਨੇ ਨਹੀਂ ਨਹੀਂ ਕੋਈ ਵੀ ਨਹੀਂ ਜਾ ਰਿਹਾ ਮੈਂ ਕਿਉਂ ਨਹੀਂ ਜਾ ਰਿਹਾ ਕੋਈ ਵੀ ਮੋਹਰ ਖੁੰਡੇ 'ਚ ਕਿੰਨੇ ਕੋ ਬੰਦੇ ਜਾਵਣਗੇ ਕੋਈ 10% ਆਵਾਮ ਨਹੀਂ ਜਾਏਗੀ 5% ਵੀ ਨਹੀਂ ਜਾਏਗੀ 2% ਆਵਾਮ ਨਹੀਂ ਜਾਣੀ ਮੋਹਰ ਖੁੰਡੇ ਤੋਂ ਐਵੇਂ ਬਸ ਇਹ ਚੋਹੜਾ ਡਾਕੂਆਂ ਵਾਸਤੇ ਇੰਨਾ ਟਾਈਮ ਸਾਡੇ ਕੋਲ ਫਜ਼ੂਲ ਹੈਗਾ ਵੀ ਕੋਈ ਨਹੀਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ 21 ਅਕਤੂਬਰ ਨੂੰ ਪਾਕਿਸਤਾਨ ਆਪਣੇ ਮੁਲਕ ਵਾਪਸ ਆ ਰਹੇ ਨੇ ਰਿਸੀਵ ਕਰਨ ਜਾ ਰਹੇ ਜੀ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਜਾਵਾਂਗੇ ਜੀ ਪੂਰੇ ਭਾਰ ਨਾਲ ਜਾਵਾਂਗੇ ਨਵਾਜ਼ ਸ਼ਰੀਫ ਜ਼ਿੰਦਾਬਾਦ ਇਨਸ਼ਾਅੱਲਾ ਜਿਹੜਾ ਹੁਣ ਉਹਨਾਂ ਦੇ ਆਉਣ ਨਾਲ ਹੀ ਇਹ ਸਾਰੀਆਂ ਭਾਰਾਂ ਨੇ ਉਹਨਾਂ ਦੇ ਆਉਣ ਨਾਲ ਹੀ ਇਹ ਮੁਲਕ ਦੇ ਵਿੱਚ ਤਰੱਕੀ ਤੇ ਖੁਸ਼ਹਾਲੀ ਵਾਪਸ ਆਏਗੀ ਪਹਿਲੇ ਜਿਹੜੇ ਚੋਰ ਲਟੇਰੇ ਹੈਗੇ ਸਨ ਖੈਰ ਨਾਲ ਉਹਨਾਂ ਦਾ ਹੁਣ ਇੱਕੋ ਹੀ ਇੰਤਕਾਮ ਹੈ ਸਾਰੀ ਉਮਰ ਵਾਸਤੇ ਜੇਲ੍ਹ ਠੀਕ ਹੈ ਇਨਸ਼ਾਅੱਲਾ ਨਵਾਜ਼ ਸ਼ਰੀਫ ਕੱਲ੍ਹ ਵੀ ਜ਼ਿੰਦਾ ਸੀ ਤੇ ਅੱਜ ਵੀ ਜ਼ਿੰਦਾ ਹੈ ਸਾਡੀ ਜਾਨ ਵੀ ਉਹਨਾਂ ਵਾਸਤੇ ਹਾਜ਼ਰ ਹੈ ਮੀਆਂ ਨਵਾਜ਼ ਸ਼ਰੀਫ ਜ਼ਿੰਦਾਬਾਦ ਇਨਸ਼ਾਅੱਲਾ ਪੂਰੇ ਭਾਰਤ ਨਾਲ ਜਾ ਰਹੇ ਹਾਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਨੂੰ ਰਿਸੀਵ ਕਰਨ ਵਾਸਤੇ 21 ਅਕਤੂਬਰ ਨੂੰ ਸਾਰੇ ਬਾਜ਼ਾਰ ਵਾਲੇ ਇਨਸ਼ਾਅੱਲਾ ਜਾ ਰਹੇ ਹਾਂ ਸਾਰੇ ਨੂਨ ਲੀਗ ਦੇ ਨਾਲ ਆ ਇਨਸ਼ਾਅੱਲਾ ਪੱਕੇ ਵੋਟਰ ਤੇ ਸਪੋਰਟਰ ਨੂਨ ਲੀਗ ਦੇ ਨਾਲ ਆ ਇਨਸ਼ਾਅੱਲਾ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ 21 ਅਕਤੂਬਰ ਨੂੰ ਪਾਕਿਸਤਾਨ ਆਪਣੇ ਵਤਨ ਵਾਪਸ ਆ ਰਹੇ ਨੇ ਤੇ ਜਾ ਰਹੇ ਰਿਸੀਵ ਕਰਨ ਵਾਸਤੇ ਨਹੀਂ ਜੀ ਅਸੀਂ ਆਪਣੀ ਮਿਹਨਤ ਮਜ਼ਦੂਰੀ ਕਰਾਂਗੇ ਉਹਦੇ ਪਿੱਛੇ ਕਿਤੇ ਜ਼ਲੀਲ ਹੋਣਾ ਸਾਨੂੰ ਤਾਂ ਆਪਣੀ ਰੋਟੀ ਰੋਜ਼ੀ ਦੀ ਭਰਾਵਾ ਉਹ ਵੀ ਆਵੇ ਜਿੰਨਾ ਅੱਗੇ ਖੂਨ ਪੀਤਾ ਸੋਨ ਵੀ ਪੀ ਲੈਗਾ ਸਾਡਾ ਹੋਰ ਉਹਨੇ ਕੀ ਕਰਨਾ ਸਾਡੇ ਨੂੰ ਨਹੀਂ ਇਸ ਤੱਕ ਨਹੀਂ ਜਾਣਾ ਹੈਗਾ ਸਿੱਧੀ ਗੱਲ ਆਵਾਮ ਅੱਗੇ ਭੁੱਖੇ ਮਰ ਗਈ ਸਾਰੀ ਸਹੀ ਜਿਹੜੀ ਗੱਲ ਹੈਗੀ ਹੈ ਲੋਕ ਭੁੱਖੇ ਮਰਦੇ ਪਏ ਨੇ ਆਵੇ ਜਾਵੇ ਸਾਨੂੰ ਕਿਸੇ ਨਾਲ ਕੀ ਲੱਗੇ ਅਸੀਂ ਨਹੀਂ ਜਾਣਾ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ 21 ਅਕਤੂਬਰ ਨੂੰ ਪਾਕਿਸਤਾਨ ਵਾਪਸ ਆ ਰਹੇ ਨੇ ਜਾ ਰਹੇ ਰਿਸੀਵ ਕਰਨ ਵਾਸਤੇ ਨਹੀਂ ਜਾਵਾਂਗੇ ਨਹੀਂ ਵੈਸੇ ਜਿਹੜੇ ਨਾ ਮੀਆਂ ਸਾਹਿਬ ਦੇ ਨਾਲ ਹੈਗੇ ਅਸੀਂ